ਪਰਚੇ ਸਾਡੇ ਤੇ ਉਹਨਾਂ ਨੇਤਾਵਾਂ ਨੂੰ, ਰਾਜਨੀਤਿਕ ਨੇਤਾਵਾਂ ਨੂੰ ਖੁਸ਼ ਕਰਨ ਦੇ ਲਈ ਕੀਤੇ ਆ ਕਿ ਦੇਖੋ ਜੀ ਅਸੀਂ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਵੀ ਆਪਣਾ ਸਰਬਜੀਤ ਰਾਏ SSP DC ਬਿਲਕੁਲ ਰਲੇ ਹੋਏ ਨੇ, ਤੁਸੀਂ ਸਾਡੇ ਨਾਲ ਸਮਝੌਤਾ ਕਿਉਂ ਕਰਦੇ ਹੋ? ਇੱਕ ਸਾਜ਼ਿਸ਼ ਦੇ ਤਹਿਤ ਇੱਕ ਪਲਾਨ ਕੀਤਾ ਬਈ ਕੋਟਲੀ ਨੂੰ ਠੋਕੋ। ਬਈ ਜੇ ਕੋਟਲੀ ਨੂੰ ਨਾ ਠੋਕਿਆ, ਕਿਉਂਕਿ ਲੋਕ ਹਿੱਤਾਂ ਦੀ ਗੱਲ ਕਰਦਾ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬੋਲਦਾ, ਇਹਨਾਂ ਨੇ ਪਿਛਲੇ ਦਿਨੀ ਕੀ ਕੀਤਾ, ਪੁਲਿਸ ਦੀਆਂ ਗੱਡੀਆਂ ਮੋਰੇ ਲਵਾ ਕੇ ਰਾਤ ਨੂੰ 7 8 10 ਕੰਟੇਨਰ ਬਹੁਤ ਵੱਡਾ ਵੱਡਾ ਸਮਾਨ ਮਿਲ ਮਾਲਕਾਂ ਦੇ ਨਾਲ ਰਲ ਕੇ ਐਂਟਰ ਕਰਵਾ ਦਿੱਤਾ। ਹੁਣ ਕੰਮ ਚੱਲ ਰਿਹਾ ਹੈ ਉੱਥੇ ਕੰਮ, ਹਾਂ, ਸਰਕਾਰ ਜਿਹੜੀ ਆ ਉਹ ਚਲਵਾ ਰਹੀ, ਅੱਜ ਦੀ ਤਰੀਕ 'ਚ ਵੀ ਚਲਾ ਰਹੀ, ਚੱਲ ਰਹੀ ਹੈ। ਫਿਰ ਤਾਂ ਤੁਹਾਡੇ ਉਹ ਪ੍ਰਦਰਸ਼ਨ ਨਾਕਾਮ ਰਹੇ, ਪਰ ਉਹ ਪ੍ਰਦਰਸ਼ਨ ਕਰਨ ਦੇ ਸਿਲੇ 'ਚ ਤੁਹਾਡੇ ਤੇ ਪਰਚੇ ਵੀ ਹੋ ਗਏ। ਪੰਜਾਬ ਦੇ ਅੰਦਰ ਜਿੱਥੇ ਵੀ CNG ਪਲਾਂਟ ਲੱਗ ਰਹੇ ਆ, ਪੁਲਿਸ ਕਿੰਨਾ ਤਸ਼ੱਦਦ ਕਰ ਰਹੀ ਉਹਨਾਂ ਦੀ। ਇਹ ਧਰਤੀ ਦੇ ਅੰਦਰੋਂ ਇਹਨਾਂ ਨੇ ਪਤਾ ਨਹੀਂ ਕਿੰਨੇ ਲੀਟਰਸ ਰੋਜ਼ ਪਾਣੀ ਕੱਢਣਾ, ਉਹਨੂੰ ਰੀਸਾਈਕਲ ਕਰਨਾ, ਬਣ ਜਾਂਦੇ ਆ, ਉਹ ਫੇਰ ਥੱਲੇ ਪਾ ਕੇ ਸਾਰਾ ਉਹ ਖਰਾਬ ਕਰ ਦਿੰਦੇ ਹੈਗੇ ਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮਿਲ ਜਿਹੜੀ ਹੈ ਉਹ ਬਿਲਕੁਲ ਪਬਲਿਕ ਖੇਤਰ ਦੇ ਅੰਦਰ ਹੈ, ਆਬਾਦੀ ਦੇ ਅੰਦਰ ਹੈ। ਜਿਹੜੀ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਹੈ, ਮੈਂ ਇਹਦੇ 'ਚ ਇਕੱਲਾ ਨਹੀਂ ਆ, ਇਹਦੇ ਅੰਦਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ। ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦਾ ਤੇ ਫਿਰ ਮੈਂ MLA ਕਾਹਦੇ ਲਈ ਬਣਿਆ ਬਈ? ਲੋਕਾਂ ਨੇ ਮੈਨੂੰ ਵੋਟਾਂ ਪਾ ਕੇ 50,000 ਮੈਨੂੰ MLA ਬਣਾਇਆ, ਤੇ ਜੇ ਮੈਂ ਆਪਣੇ ਲੋਕਾਂ ਦੇ ਜੀਵਨ ਦੀ ਰਾਖੀ ਨਹੀਂ ਕਰਨੀ ਤਾਂ ਫਿਰ ਮੈਨੂੰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ। ਦਿਲ ਦੀ ਆਵਾਜ਼ ਤੇ ਲੋਕਾਂ ਲਈ ਲੜਦਾ ਹੋਵੇ ਉਹ ਫਿਰ ਕਦੇ ਝੁਕਦਾ ਨਹੀਂ। ਜੇ ਵਿਅਕਤੀ ਪਰ ਲੋਕਾਂ ਨੂੰ ਵੇਚ ਵੀ ਜਾਂਦੇ ਨੇ, ਲੋਕਾਂ ਦਾ ਵਿਸ਼ਵਾਸ ਵੇਚਦੇ ਲੀਡਰ ਆਪਾਂ ਹਜ਼ਾਰੇ ਦੇਖੇ ਨੇ ਅੱਜ ਤੋਂ ਪਹਿਲਾਂ। ਤੁਸੀਂ ਜ਼ਿੰਦਗੀ ਚਲੀ ਜਾਏ ਲੇਕਿਨ CNG ਦਾ ਪਲਾਂਟ ਲੱਗਣ ਨਹੀਂ ਦੇਣਾ। ਗੈਰ ਸੰਵਿਧਾਨਕ ਤਰੀਕੇ ਵੀ ਅਪਣਾਉਣੇ ਪਏ ਤਾਂ ਜ਼ਰੂਰ ਅਪਣਾਵਾਂਗਾ। ਸਤਿ ਸ੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਸਾਡੇ ਨਾਲ MLA ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਹੁਣੀ ਮੌਜੂਦ ਨੇ। ਇਹਨਾਂ ਦੇ ਕੋਲ ਆਉਣ ਦਾ ਖਾਸ ਕਾਰਨ ਹੈ ਕਿਉਂਕਿ ਇਮਾਨਦਾਰੀ ਦਾ ਢਿੰਡੋਰਾ ਪਿੱਟਣ ਵਾਲੀ ਤੇ ਬਦਲਾਖੋਰੀ ਨੂੰ ਮੁੱਢੋਂ ਰੱਦ ਕਰਨ ਦੀਆਂ ਗੱਲਾਂ ਕਰਨ ਵਾਲੀ ਜਿਹੜੀ ਪਾਰਟੀ ਹੈ ਆਮ ਆਦਮੀ, ਉਹਨਾਂ ਦੇ ਰਾਜ ਦੇ ਵਿੱਚ ਡਿਵੈਲਪਮੈਂਟ ਦੇ ਨਾਂ ਤੇ ਪੰਜਾਬ 'ਚ ਅਲੱਗ-ਅਲੱਗ ਥਾਵਾਂ ਤੇ ਕਈ ਬਾਇਓਗੈਸ ਪਲਾਂਟ ਲੱਗਣੇ ਨੇ। ਉਹਨਾਂ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੇ ਸੰਘਰਸ਼ ਵੀ ਹੋ ਰਿਹਾ ਹੈ ਤੇ ਉਹ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਬਹੁਤ ਤਰ੍ਹਾਂ ਦੇ ਤਸੀਹੇ ਵੀ ਚੱਲਣੇ ਪੈ ਰਹੇ ਨੇ। ਇਸੇ ਵਿਚਾਲੇ ਜਦੋਂ ਇੱਕ MLA ਆਪਣੇ ਲੋਕਾਂ ਲਈ ਖੜਨ ਦੀ ਗੱਲ ਕਰਦਾ ਹੈ, ਜਾਂ ਉਹਨੂੰ ਅਸੀਂ ਕਹਿ ਲਈਏ ਵੀ ਪੋਲਿਟਿਕਸ ਹੈ, ਕਿਉਂਕਿ ਉਹ ਆਪ ਦੱਸ ਸਕਦੇ ਨੇ ਕਿ ਮੈਂ ਪੋਲਿਟਿਕਸ ਕਰ ਰਿਹਾ ਜਾਂ ਫਿਰ ਮੈਂ ਲੋਕਾਂ ਦੇ ਲਈ ਖੜ ਰਿਹਾ। ਉਹਨਾਂ ਤੋਂ ਹੀ ਜਾਣਦੇ ਹਾਂ ਕਿ ਉਹਨਾਂ ਨੂੰ ਆਪਣੇ ਲੋਕਾਂ ਨਾਲ ਖੜਨ ਦਾ ਜਾਂ ਪੋਲਿਟਿਕਸ ਕਰਨ ਦਾ ਕੀ ਸਿਲਾ ਭੁਗਤਣਾ ਪਿਆ। ਉਹਨਾਂ ਕੋਲ ਚੱਲਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ। ਪਾਇਓ ਚਾਨਣਾ ਕਿ ਇਹ ਤੁਹਾਨੂੰ ਸਿਲਾ ਕਾਹਦਾ ਮਿਲਿਆ? ਤੁਸੀਂ ਸੱਚੀ ਲੋਕਾਂ ਨਾਲ ਹੀ ਖੜ ਰਹੇ ਸੀ ਜਾਂ ਤੁਸੀਂ ਵੀ ਬਾਕੀ ਸਿਆਸਤਦਾਨਾਂ ਵਾਂਗੂ ਉਹੀ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਨੇ ਹਰੇਕ ਧਰਨੇ ਤੇ? ਦੇਖੋ, ਪੰਜਾਬ ਦੇ ਅੰਦਰ ਤੁਸੀਂ ਦੇਖਿਆ, ਤੁਹਾਡੇ ਮਾਧਿਅਮ ਦੇ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਨੇ ਦੇਖਿਆ ਕਿ ਪੰਜਾਬ ਦੇ ਅੰਦਰ ਜਿੱਥੇ ਵੀ CNG ਪਲਾਂਟ ਲੱਗ ਰਹੇ ਆ, ਪੁਲਿਸ ਕਿੰਨਾ ਤਸ਼ੱਦਦ ਕਰ ਰਹੀ ਉਹਨਾਂ ਦੇ ਉੱਤੇ, ਲਾਠੀਆਂ ਚਲਾ ਰਹੀ, ਬੀਬੀਆਂ ਨੂੰ ਰਾਤਾਂ ਨੂੰ ਕੁੱਟ ਰਹੇ, ਤੰਬੂ ਟੈਂਟ ਪੱਟੇ ਜਾ ਰਹੇ ਆ। ਕਿਉਂਕਿ ਲੋਕ ਜਿਹੜੇ ਆ ਉਹ ਇਸ CNG ਪਲਾਂਟ ਦੀ ਲੱਗਣ ਤੋਂ ਬਾਅਦ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੇ ਕਿ ਇਸ ਪਲਾਂਟ ਦੇ ਲੱਗਣ ਦੇ ਨਾਲ ਜਿੱਥੇ এনवायरमेंट ਦੇ ਉੱਤੇ ਬਹੁਤ ਵੱਡਾ ਅਸਰ ਹੋਏਗਾ, ਉੱਥੇ ਜ਼ਮੀਨੀ ਪਾਣੀ ਨੂੰ ਇਹ ਯੂਰੇਨੀਅਮ ਦੇ ਨਾਲ ਜਿਹੜਾ ਉਹ ਬਹੁਤ ਪ੍ਰਦੂਸ਼ਿਤ ਹੋਏਗਾ ਔਰ ਥੱਲੇ ਦਾ ਪਾਣੀ ਪੀਣ ਲਾਇਕ ਨਹੀਂ ਰਹੇਗਾ। ਕਈ ਕਿਲੋਮੀਟਰ ਦੇ ਘੇਰੇ ਕਈ ਚਲੇ ਜਾਏਗਾ। ਔਰ ਇਹ ਧਰਤੀ ਦੇ ਅੰਦਰੋਂ ਇਹਨਾਂ ਨੇ ਪਤਾ ਨਹੀਂ ਕਿੰਨੇ ਲੀਟਰਸ ਰੋਜ਼ ਪਾਣੀ ਕੱਢਣਾ, ਉਹਨੂੰ ਰੀਸਾਈਕਲ ਕਰਨਾ, ਉਹ ਫਿਰ ਆਲੇ ਦੁਆਲੇ ਕਿਤੇ ਜਗ੍ਹਾ ਤਾਂ ਹੁੰਦੀ ਨਹੀਂ, ਉਹਦੇ ਛੱਪੜ ਬਣ ਜਾਂਦੇ ਆ, ਉਹ ਫਿਰ ਥੱਲੇ ਪਾ ਕੇ ਸਾਰਾ ਉਹ ਖਰਾਬ ਕਰ ਦਿੰਦੇ ਹੈਗੇ ਆ। ਸੋ ਅਜਿਹਾ ਹੀ ਇੱਕ ਜਿਹੜਾ ਪਲਾਂਟ ਹੈ ਬਾਇਓ CNG, ਉਹ ਆਦਮਪੁਰ ਹਲਕੇ ਦੀ ਭੋਗਪੁਰ ਖੰਡ ਮਿੱਲ ਹੈ, ਉਹਦੇ ਅੰਦਰ ਲੱਗ ਰਿਹਾ। ਔਰ ਸਾਨੂੰ ਸਭ ਤੋਂ ਵੱਡਾ ਇਹ ਇਤਰਾਜ਼ ਸੀ ਕਿ ਇਹ ਜ਼ਮੀਨ ਜਿਹੜੀ ਹੈ ਉਹ ਭੋਗਪੁਰ ਮਿੱਲ ਨੂੰ ਲੋਕਾਂ ਨੇ ਦਿੱਤੀ ਸੀ ਔਰ ਉਹਦੇ ਲਗਭਗ 35-40 ਖੇਤਾਂ ਦੇ ਉੱਤੇ ਨਵੇਂ ਕੇਨ ਦੇ ਪ੍ਰੋਡਕਟ ਉਗਾਏ ਜਾਂਦੇ ਸੀ, ਜਾਣੀ ਇੱਕ ਰਿਸਰਚ ਸੈਂਟਰ ਦੇ ਰੂਪ 'ਚ ਉਹ ਚੱਲ ਰਿਹਾ ਸੀ। ਔਰ ਲੋਕਾਂ ਨੂੰ ਫਿਰ ਉਹ ਕਿਸਾਨਾਂ ਨੂੰ ਦਿੱਤਾ ਜਾਂਦਾ ਸੀ ਗੰਨਾ ਉਗਾ ਕੇ। ਉਹ ਫਿਰ ਪ੍ਰੋਡਕਟ ਜਿਹੜਾ ਸੀ ਜਦੋਂ ਉਹਦੇ ਬਹੁਤ ਜ਼ਿਆਦਾ ਝਾੜ ਆਉਂਦਾ ਸੀ, ਉਹਦਾ ਫਿਰ ਮੁੱਲ ਜਿਹੜਾ ਅੱਛਾ ਮਿਲਦਾ ਸੀ। ਉਹਨੂੰ ਜਿਹੜਾ ਇੱਥੇ ਦੀ ਬੋਰਡ ਆਫ ਡਾਇਰੈਕਟਰ ਸੀ, ਉਹਨਾਂ ਨੇ ਸਮਝੌਤਾ ਕਰਕੇ ਇੱਕ CNG ਪਲਾਂਟ ਪ੍ਰਾਈਵੇਟ ਏਜੰਸੀ ਨੂੰ ਜਿਹੜੀ ਉਹ ਜ਼ਮੀਨ ਵੀ ਦੇ ਦਿੱਤੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮਿੱਲ ਜਿਹੜੀ ਹੈ ਉਹ ਬਿਲਕੁਲ ਪਬਲਿਕ ਖੇਤਰ ਦੇ ਅੰਦਰ ਹੈ, ਆਬਾਦੀ ਦੇ ਅੰਦਰ ਹੈ। ਤੇ ਸਰਕਾਰ ਦੀ ਗਾਈਡਲਾਈਨਸ ਕਹਿੰਦੀ ਹੈ ਕਿ 300 ਮੀਟਰ ਤੱਕ
ਕਮ ਸੇ ਕਮ 300 ਮੀਟਰ ਤੱਕ ਉਹਦੇ ਲਾਗੇ ਕੋਈ ਆਬਾਦੀ ਨਹੀਂ ਹੋਣੀ ਚਾਹੀਦੀ, ਕੋਈ ਘਰ, ਕੋਈ ਕੁਝ ਵੀ ਨਹੀਂ ਹੋਣਾ ਚਾਹੀਦਾ। ਉਹ ਤਾਂ ਬਿਲਕੁਲ ਜਮਾ ਹੀ ਮਤਲਬ 50 ਜਿੱਦਾਂ ਸਾਡਾ ਘਰ ਇਹਦੇ ਤੋਂ ਬਾਹਰ ਵੈਸੇ ਉਹ ਦਰਸ਼ਕਾਂ ਲਈ ਜਾਣਕਾਰੀ ਲਈ ਵੀ ਆਪਾਂ ਦੱਸ ਦਈਏ, ਉਹ ਮਿੱਲ ਜਦੋਂ ਬਣੀ ਸੀ ਅੱਜ ਤੋਂ ਕਈ ਸਾਲ ਪਹਿਲਾਂ, ਉਦੋਂ ਬਾਹਰ ਹੀ ਸੀ, ਇੱਕ ਤਰੀਕੇ ਦੀ ਬਹੁਤ ਦੂਰ ਸੀ, ਪਰ ਹੁਣ ਬਸੋਂ ਵੱਧ ਰਹੀ ਹੈ ਤਾਂ ਉਹਦੇ ਆਲੇ ਦੁਆਲੇ ਬਹੁਤ ਸਾਰੀਆਂ ਦੁਕਾਨਾਂ, ਬਹੁਤ ਸਾਰਾ ਰਿਹਾਇਸ਼ੀ ਏਰੀਆ ਹੈ, ਇਸ ਕਰਕੇ ਉਹ ਮਿੱਲ ਹੁਣ ਇੱਕ ਤਰੀਕੇ ਦਾ ਸ਼ਹਿਰ ਦਾ ਹੀ ਹਿੱਸਾ ਬਣ ਗਿਆ, ਸ਼ਹਿਰ ਤੋਂ ਬਾਹਰ ਨਹੀਂ ਰਹੀ। ਬਿਲਕੁਲ ਉਹ ਸ਼ਹਿਰ ਦਾ ਹਿੱਸਾ ਬਣ ਗਿਆ। ਤੇ ਅਸੀਂ ਜਿਹੜੀ ਉੱਥੇ ਮਿੱਲ ਲੱਗੀ ਹੋਈ ਆ ਨਾ, ਉਹਦਾ ਵੀ ਬਹੁਤ ਪ੍ਰਦੂਸ਼ਣ ਰੋਜ਼ ਇੰਨਾ ਨਿਕਲਦਾ, ਲੋਕਾਂ ਦੇ ਘਰਾਂ ਦੇ ਵਿੱਚ ਏਡੀ ਸਵਾਹ ਆਉਂਦੀ ਹੈ, ਬੱਚੇ ਬਿਮਾਰ ਹੋ ਰਹੇ ਨੇ, ਕੈਂਸਰ ਦੇ ਪੇਸ਼ੈਂਟ ਹੋ ਰਹੇ ਨੇ। ਇਹ ਜਿੱਦਾਂ ਮਾਲਵੇ ਦੇ ਅੰਦਰ ਕੈਂਸਰ ਫੈਲਿਆ ਨਾ, ਇਹ ਹੁਣ ਦੁਆਬੇ ਦੇ ਵਿੱਚ ਵੀ ਜਿਹੜਾ ਨਾ ਉਹ ਮਤਲਬ ਫੈਲ ਰਿਹਾ, ਇਹ ਬੂਟਾ ਲਾ ਰਹੇ ਨੇ। ਇਸ ਕਰਕੇ ਜੇ ਅਸੀਂ ਇਸ ਚੀਜ਼ ਨੂੰ ਨਾ ਰੋਕ ਸਕੇ, ਇਹ ਮੇਰੀ ਲੜਾਈ ਨਹੀਂ ਹੈ, ਇਹ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਹੈ। ਜਿਸ ਤਰੀਕੇ ਦੇ ਨਾਲ ਦੂਸਰੇ ਲੋਕ ਨਾ ਵਿਦੇਸ਼ੀ 100 ਸਾਲ ਦਾ ਪਲਾਨ ਕਰਦੇ ਸੀ, ਹਾਂ ਠੀਕ ਹੈ, ਜਦੋਂ ਮਿੱਲ ਲੱਗੀ ਸੀ ਅਸੀਂ ਤਾਂ ਕਹਿੰਦੇ ਆ CNG ਪਲਾਂਟ ਲਾਉਣੇ ਲਾਓ, ਤੁਸੀਂ ਬਾਹਰ ਜਾ ਕੇ ਜਿੱਥੇ ਬਾਹਰ ਲਾਉਣੇ ਆ ਆਬਾਦੀ ਤੋਂ ਦੂਰ ਜਾ ਕੇ ਤੁਸੀਂ ਲਗਾ ਲਓ। ਲੇਕਿਨ ਮੈਂ ਇਸ ਮਾਮਲੇ ਨੂੰ ਲੈ ਕੇ ਪਿਛਲੇ ਲਗਭਗ 8-9 ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਿਹਾ। ਜਿਹੜੀ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਆ, ਮੈਂ ਇਹਦੇ 'ਚ ਇਕੱਲਾ ਨਹੀਂ ਆ, ਇਹਦੇ ਅੰਦਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵੀ ਨੇ, BJP ਦੇ ਵੀ ਆਗੂ ਨੇ, BSP ਦੇ ਵੀ ਆਗੂ ਨੇ, ਸਾਰੀਆਂ ਧਾਰਮਿਕ ਜਥੇਬੰਦੀਆਂ, ਮਾਰਕੀਟ ਐਸੋਸੀਏਸ਼ਨ, ਸ਼ਹਿਰ ਦਾ ਵਰਗ, ਪੂਰੀਆਂ ਕਿਸਾਨ ਜਥੇਬੰਦੀਆਂ ਇਹਨੂੰ ਲੜਾਈ ਲੜ ਰਹੀਆਂ ਨੇ। ਹੁਣ ਇਹ ਆ ਕਿ ਜੇ ਅਸੀਂ ਆਪਣੀ ਜਨਰੇਸ਼ਨ ਬਚਾਉਣੀ ਹੈ, ਜੇ ਅਸੀਂ এনवायरमेंट ਬਚਾਉਣਾ, ਅਸੀਂ ਜ਼ਮੀਨ ਦਾ ਪਾਣੀ ਬਚਾਉਣਾ, ਤਾਂ ਫਿਰ ਮੇਰੇ ਖਿਆਲ ਦੇ ਅੰਦਰ ਸਾਨੂੰ ਇਸ ਚੀਜ਼ ਦੀ ਲੜਾਈ ਜਿਹੜੀ ਆ ਉਹ ਲੜਨੀ ਚਾਹੀਦੀ ਆ। ਔਰ ਅਸੀਂ ਇਹ ਇੱਕ ਮਾਮਲਾ ਕੋਰਟ ਦੇ ਵਿੱਚ ਹੈ, ਪ੍ਰਸ਼ਾਸਨ ਦੇ ਨਾਲ ਸਾਡੀਆਂ ਮੀਟਿੰਗਸ ਹੋਈਆਂ, ਜ਼ਿਲ੍ਹੇ ਦਾ DC, ਜ਼ਿਲ੍ਹੇ ਦਾ SSP, ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਜੀ, ਮਾਮਲਾ ਕੋਰਟ ਦੇ ਅੰਦਰ ਪੈਂਡਿੰਗ ਹੈ। ਅਸੀਂ ਬਹੁਤ ਵਾਰੀ ਪ੍ਰਦਰਸ਼ਨ ਕੀਤਾ, GT ਰੋਡ ਦੇ ਉੱਤੇ, ਹੋਰ ਆਸੇ-ਪਾਸੇ ਮਿੱਲਾਂ ਦੇ ਵਿੱਚ, ਜਲੰਧਰ, ਕਿਤੇ ਸਾਰੇ ਥਾਂ ਕਰਦੇ ਰਹੇ। ਮੁੱਖ ਮੰਤਰੀ ਸਾਹਿਬ ਦਾ ਘਰਾਓ ਕੀਤਾ, ਜਿੱਦਣ ਉਹ ਜਲੰਧਰ ਆਏ ਸੀ, ਜਾ ਕੇ ਅਸੀਂ ਉਹਨਾਂ ਦਾ ਘਰਾਓ ਕੀਤਾ। ਬਹੁਤ ਲੰਬੇ ਮਤਲਬ ਜਾਣੀ ਇਹ ਪ੍ਰਦਰਸ਼ਨ ਜਿਹੜਾ ਉਹ ਹੋਇਆ। ਤੋ ਉਸ ਮਤਲਬ ਸਾਡੇ ਨਾਲ ਬੈਠ ਕੇ ਜ਼ਿਲ੍ਹੇ ਦਾ SSP DC ਸਮਝੌਤਾ ਕਰ ਗਿਆ ਕਿ ਠੀਕ ਆ ਬਈ ਮਾਮਲਾ ਕੋਰਟ ਅੰਦਰ ਪੈਂਡਿੰਗ ਆ। ਅਸੀਂ ਉਹਨਾਂ ਨੂੰ ਕਿਹਾ ਕੰਮ ਬੰਦ ਕਰੋ, ਜਿੰਨਾ ਚਿਰ ਕੋਰਟ ਦਾ ਕੋਈ ਫੈਸਲਾ, ਜੇ ਸਾਡੇ ਖਿਲਾਫ ਕੋਈ ਫੈਸਲਾ ਅੰਗੇਂਸਟ ਆਏਗਾ ਤਾਂ ਅਸੀਂ ਸੁਪਰੀਮ ਕੋਰਟ ਚਲੇ ਜਾਵਾਂਗੇ। ਪਰ ਸਾਨੂੰ ਪਤਾ ਕਿ ਅਦਾਲਤਾਂ ਫੈਸਲੇ ਬੜੇ ਨਾਪ ਤੋਲ ਕੇ ਕਰਦੀਆਂ। এনवायरमेंट ਦਾ ਮਾਮਲਾ, ਰੂਲ ਰੈਗੂਲੇਸ਼ਨ ਨੂੰ ਜਦੋਂ ਫੋਲੋ ਨਹੀਂ ਕਰਨਾ, ਸਾਡੇ ਖਿਲਾਫ ਫੈਸਲਾ ਆਉਣਾ ਹੀ ਨਹੀਂ। ਸਾਨੂੰ ਮਾਨਯੋਗ ਹਾਈ ਕੋਰਟ ਦੇ ਉੱਤੇ ਜਿਹੜਾ ਵਿਸ਼ਵਾਸ ਹੈ। ਮੈਂ ਕਹਿਣਾ ਚਾਹਨਾ ਕਿ ਜਦ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੰਮ ਰੋਕੋ, ਇਹਨਾਂ ਨੇ ਪਿਛਲੇ ਦਿਨੀ ਕੀ ਕੀਤਾ, ਪੁਲਿਸ ਦੀਆਂ ਗੱਡੀਆਂ ਮੋਰੇ ਲਵਾ ਕੇ ਰਾਤ ਨੂੰ 7-8-10 ਕੰਟੇਨਰ ਬਹੁਤ ਵੱਡਾ ਸਮਾਨ ਮਿੱਲ ਮਾਲਕਾਂ ਦੇ ਨਾਲ ਰਲ ਕੇ ਐਂਟਰ ਕਰਵਾ ਦਿੱਤਾ। ਇਹਦਾ ਮਤਲਬ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਫਿਰ ਵਾਅਦਾ ਖਿਲਾਫੀ ਕਰ ਰਿਹਾ। ਰਾਤ ਨੂੰ ਮੈਨੂੰ ਫੋਨ ਆਇਆ, ਕੋਰਟ ਦਾ ਨਹੀਂ ਉਸ ਤੇ ਕੋਈ ਫੈਸਲਾ ਆਇਆ ਵੀ ਇੱਥੇ ਸਟੇ ਲਾਈ ਜਾਵੇ ਜਾਂ ਕੁਝ ਹੋਰ? ਜੇ ਮਾਮਲਾ ਕੋਰਟ ਦੇ ਅੰਦਰ ਪੈਂਡਿੰਗ ਆ, ਉਹਦੇ ਤੇ ਕੋਈ ਨਵਾਂ ਫੈਸਲਾ ਹੀ ਨਹੀਂ ਆਇਆ, ਤਾਂ ਇਹ ਤਾਂ ਦੋਨਾਂ ਤਰ੍ਹਾਂ 'ਚ ਕੰਪਰੋਮਾਈਜ਼ ਆ, ਪ੍ਰਸ਼ਾਸਨ ਔਰ ਪ੍ਰਦਰਸ਼ਨਕਾਰੀਆਂ ਦੇ ਵਿੱਚ, ਕਿ ਜੇ ਕੋਈ ਕੋਰਟ ਦਾ ਫੈਸਲਾ ਆ ਗਿਆ ਤਾਂ ਅਸੀਂ ਉਹਨੂੰ ਜਿਹੜਾ ਉਹ ਫੋਲੋ ਕਰਾਂਗੇ। ਰਾਤ ਨੂੰ ਲੋਕਾਂ ਨੇ ਰੌਲਾ ਪਾਇਆ, ਸੜਕਾਂ ਤੇ ਆਏ। ਮੈਂ ਕਿਹਾ ਨਹੀਂ, ਆਪਾਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ, ਸਵੇਰੇ SSP ਕੋਲ ਜਾਵਾਂਗੇ, DC ਸਾਹਿਬ ਕੋਲ ਜਾਵਾਂਗੇ। ਅਸੀਂ ਉਹਨਾਂ ਦੇ ਕੋਲ ਗਏ ਔਰ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਲੇਕਿਨ ਕੋਈ ਸੁਣਨ ਲਈ ਤਿਆਰ ਨਹੀਂ। ਫਿਰ ਵੀ ਅਸੀਂ ਕਹਿ ਕੇ ਆਏ ਕਿ ਜੇ ਤੁਸੀਂ 2 ਦਿਨ ਤੱਕ ਕੰਮ ਬੰਦ ਨਾ ਕਰਵਾਇਆ ਤਾਂ ਫਿਰ ਅਸੀਂ ਆਪਣਾ ਪ੍ਰਦਰਸ਼ਨ ਜਿਹੜਾ ਕਰਾਂਗੇ। ਔਰ ਪ੍ਰਦਰਸ਼ਨ ਕਰ ਰਹੇ ਜੀ, ਹੁਣ ਕੰਮ ਚੱਲ ਰਿਹਾ ਹੈ ਉੱਥੇ ਕੰਮ? ਹਾਂ, ਸਰਕਾਰ ਜਿਹੜੀ ਆ ਉਹ ਚਲਵਾ ਰਹੀ, ਅੱਜ ਦੀ ਤਰੀਕ 'ਚ ਵੀ ਚੱਲ ਰਹੀ ਹੈ। ਫਿਰ ਤਾਂ ਤੁਹਾਡੇ ਉਹ ਪ੍ਰਦਰਸ਼ਨ ਨਾਕਾਮ ਰਹੇ, ਪਰ ਉਹ ਪ੍ਰਦਰਸ਼ਨ ਕਰਨ ਦੇ ਸਿਲੇ 'ਚ ਤੁਹਾਡੇ ਤੇ ਪਰਚੇ ਵੀ ਹੋ ਗਏ। ਇਹ ਮੈਂ ਤੁਹਾਡੇ ਨਾਲ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਉਸ ਤੋਂ ਬਾਅਦ ਜਦੋਂ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਇਹ ਪਰਚੇ ਸਾਡੇ ਤੇ ਉਹਨਾਂ ਨੇਤਾਵਾਂ ਨੂੰ, ਰਾਜਨੀਤਿਕ ਨੇਤਾਵਾਂ ਨੂੰ ਖੁਸ਼ ਕਰਨ ਦੇ ਲਈ ਕੀਤੇ ਆ ਕਿ ਦੇਖੋ ਜੀ, ਅਸੀਂ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਪੰਜਾਬ ਦੀ ਸਰਕਾਰ, ਪੰਜਾਬ ਦਾ ਜ਼ਿਲ੍ਹੇ ਦਾ ਐਡਮਿਨਿਸਟ੍ਰੇਸ਼ਨ, SP ਆਪਣਾ ਸਰਬਜੀਤ ਰਾਏ, SSP, DC ਬਿਲਕੁਲ ਰਲੇ ਹੋਏ ਨੇ। ਤੁਸੀਂ ਸਾਡੇ ਨਾਲ ਸਮਝੌਤਾ ਕਿਉਂ ਕਰਦੇ ਹੋ? ਤੁਸੀਂ ਫਿਰ ਅਸੀਂ ਪ੍ਰਦਰਸ਼ਨ ਕਰਕੇ ਕਹਿੰਦੇ ਜੀ ਤੁਸੀਂ ਰੋਡ ਜਾਮ ਕਰ ਦਿੱਤਾ। ਵੀ ਰੋਡ ਜਾਮ ਕਰਕੇ ਕੋਈ ਮਸਲੇ ਹੱਲ ਹੁੰਦੇ ਆ? ਅਸੀਂ ਤਾਂ ਇਕੱਠੇ ਹੋ ਕੇ ਪ੍ਰਦਰਸ਼ਨ ਕਰਕੇ ਇੱਕ ਮੈਮੋਰੰਡਮ ਦੇ ਰੂਪ ਦੇ ਅੰਦਰ ਮਿੱਲ ਵੱਲ ਨੂੰ ਮਾਰਚ ਕਰਨ ਲੱਗੇ ਆ ਕਿ ਠੀਕ ਹੈ, ਅਸੀਂ ਜਾਵਾਂਗੇ, ਆਵੇ ਕੋਈ ਅਧਿਕਾਰੀ ਸਾਡੀ ਗੱਲ ਸੁਣੇ
ਤੇ ਅਸੀਂ ਆਪੋ ਆਪਣੇ ਘਰਾਂ ਨੂੰ ਜਾਈਏ। ਸਿੰਬੋਲਿਕ ਹੁੰਦਾ ਕਿਉਂਕਿ ਮੈਂ ਤਾਂ ਤਜਰਬੇਕਾਰ ਵਿਅਕਤੀ ਹਾਂ, ਅੱਗੇ ਵੀ ਕਰਦੇ ਰਹੇ ਹਾਂ। ਬੜੇ ਵਾਰ ਭੋਗਪੁਰ ਦੇ ਪ੍ਰਦਰਸ਼ਨ ਮੈਂ ਤਾਂ ਸੀਐਮ ਸਾਹਿਬ ਦਾ ਘਰਾਓ ਕੀਤਾ, ਉਸ ਵੇਲੇ ਨਹੀਂ ਕਿਸੇ ਨੇ ਪਰਚੇ ਦਰਜ ਕੀਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਦੀ ਗੱਲ ਜਿਹੜੀ ਹੈ ਉਹ ਵਾਜਬ ਹੈ। 3 ਜ਼ਿਲ੍ਹੇ ਦੇ ਡੀਸੀ ਸਾਹਿਬ ਬਦਲ ਗਏ, ਕਿਸੇ ਨੇ ਕੋਈ ਪਰਚਾ ਨਹੀਂ ਦਿੱਤਾ। ਤੀਜਾ ਐਸਐਸਪੀ ਆ ਗਿਆ, ਕਿਸੇ ਨੇ ਪਰਚਾ ਨਹੀਂ ਕੀਤਾ। ਇਹ ਇੱਕ ਸਾਜ਼ਿਸ਼ ਦੇ ਤਹਿਤ ਇੱਕ ਪਲਾਨ ਕੀਤਾ ਬਈ ਕੋਟਲੀ ਨੂੰ ਠੋਕੋ। ਬਈ ਜੇ ਕੋਟਲੀ ਨੂੰ ਨਾ ਠੋਕਿਆ, ਕਿਉਂਕਿ ਲੋਕ ਹਿੱਤਾਂ ਦੀ ਗੱਲ ਕਰਦਾ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬੋਲਦਾ, ਲੋਕਾਂ ਦੀ ਆਵਾਜ਼ ਬੁਲੰਦ ਕਰਦਾ, ਪੰਜਾਬ ਦੀ ਵਿਧਾਨ ਸਭਾ ਦੇ ਬਾਅਦ ਵੀ ਕਰਦਾ, ਮੀਡੀਆ 'ਚ ਵੀ ਕਰਦਾ, ਔਰ ਲੜਾਈ ਸੜਕਾਂ ਤੇ ਲੜਦਾ। ਇਹਦੇ ਕਹਿਣ ਤੇ ਹਜ਼ਾਰਾਂ ਲੋਕ ਜਿਹੜੇ ਆ ਉਹ ਮਿੰਟ ਦੇ ਵਿੱਚ ਇਕੱਠੇ ਹੋ ਜਾਂਦੇ ਆ। ਇਹ ਕੋਈ ਮੇਰਾ ਨਿੱਜੀ ਇੰਟਰਸਟ ਨਹੀਂ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਮੁੱਦਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦਾ ਹੈ, ਤੇ ਫਿਰ ਮੈਂ ਐਮਐਲਏ ਕਾਹਦੇ ਲਈ ਬਣਿਆ ਬਈ? ਲੋਕਾਂ ਨੇ ਮੈਨੂੰ ਵੋਟਾਂ ਪਾ ਕੇ 50,000 ਮੈਨੂੰ ਐਮਐਲਏ ਬਣਾਇਆ, ਤੇ ਜੇ ਮੈਂ ਆਪਣੇ ਲੋਕਾਂ ਦੇ ਜੀਵਨ ਦੀ ਰਾਖੀ ਨਹੀਂ ਕਰਨੀ ਤਾਂ ਫਿਰ ਮੈਨੂੰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ। ਸੋ ਜਿਹੜਾ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਲੋਕਾਂ ਦੇ ਉੱਤੇ ਪਰਚਾ ਕੀਤਾ, ਔਰ ਉਹਦੇ 'ਚ 15 ਬੰਦੇ ਇਦਾਂ ਦੇ ਜਿਨ੍ਹਾਂ ਨੂੰ ਮੈਂ ਹੀ ਨਹੀਂ ਜਾਣਦਾ, ਜਿਹੜੇ ਦਰਜ ਨੇ ਜਿਨ੍ਹਾਂ ਤੇ ਪਰਚੇ। ਹਾਂ ਦੇਖੋ, ਹੁਣ ਮੈਂ ਉਹਨਾਂ ਨੂੰ ਜਾਣਦਾ ਤਾਂ ਹੋ ਸਕਦਾ, ਜਿਹੜੇ ਕੋਈ ਅੰਦੋਲਨ 'ਚ ਆਏ ਹੋਣ, ਜਿਹੜੇ ਕੋਈ ਸੜਕ ਤੇ ਬੈਠੇ ਹੋਣ, ਜਾਂ ਜਿਹੜੇ ਕੋਈ ਸਾਨੂੰ ਉਹ ਸਾਨੂੰ ਮੋਰਲੀ ਸਪੋਰਟ ਜ਼ਰੂਰ ਕਰਦੇ ਆ। ਦੁਕਾਨਦਾਰ ਨੇ, ਸ਼ਹਿਰ ਦੇ ਵੱਡੇ ਵਪਾਰੀ ਨੇ, ਮੈਡੀਕਲ ਸਟੋਰਾਂ ਵਾਲੇ ਆ, ਵੱਡੇ ਜਿਹੜੇ ਆ ਉਹ ਕਾਰੋਬਾਰੀ ਬੰਦੇ ਆ, ਜਾਣੀ ਕਿ ਤਾਂ ਕਿ ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਮੈਂ ਤਾਂ ਅੱਜ ਵੀ ਮੈਂ ਤਾਂ ਭੋਗਪੁਰ ਜਾ ਰਿਹਾ ਇਸ ਪਰਚਿਆਂ ਦੇ ਖਿਲਾਫ, ਔਰ ਸੀਐਨਜੀ ਮਿਲ ਦੇ ਪਰਚਿਆਂ ਦੇ ਉਹਦੇ ਮਿਲ ਦੇ ਖਿਲਾਫ ਜਿਹੜਾ ਉਹ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ। ਮੇਰੀ ਤਾਂ ਖੁੱਲ੍ਹਾ ਚੈਲੰਜ ਹੈ ਕਿ ਜੇ ਸਰਕਾਰ ਨੇ ਫੜਨਾ ਮੈਨੂੰ ਫੜ ਲੈ, ਮੈਨੂੰ ਫੜੇ ਸਰਕਾਰ। ਮੇਰੇ ਜਿਹੜੇ ਵਰਕਰ ਨੇ, ਜਿਹੜੇ ਵਿਚਾਰੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੈ, ਤੁਸੀਂ ਉਹਨਾਂ ਤੇ ਪਰਚਾ ਕਿਉਂ ਕਰ ਰਹੇ ਹੋ? ਅੱਛਾ, ਬੀਤੇ ਦਿਨ ਹੀ ਗੱਲ ਹੋਈ ਸੀ, ਆਪਾਂ ਪਹਿਲਾਂ ਵੀ ਇਸ ਤੇ ਚਰਚਾ ਕਰਦੇ ਰਹੇ ਹਾਂ। ਉਸ ਦਿਨ ਤੁਹਾਡੇ ਸਾਥੀ ਚਰਨਜੀਤ ਹੋਣੀ ਸ਼ਾਇਦ ਦੱਸ ਰਹੇ ਸੀ ਕਿ ਉਹ ਮਿਲ 'ਚ ਜਿਹੜਾ ਪਲਾਂਟ ਲਾ ਰਿਹਾ ਵਿਅਕਤੀ ਆ, ਉਹ ਕਹਿੰਦਾ ਮੇਰੇ ਪੈਸੇ ਦਾ ਨੁਕਸਾਨ ਹੋ ਰਿਹਾ, ਕੋਈ ਭਰਪਾਈ ਕਰਦਾ, ਮੈਂ ਆਪਣਾ ਸਮਾਨ ਚੱਕ ਕੇ ਲੈ ਜਾਂਦਾ। ਹੁਣ ਕੰਮ ਉੱਥੇ ਚੱਲੀ ਜਾਂਦਾ, ਉਹ ਜਿੰਨਾ ਕੰਮ ਚੱਲੀ ਜਾਊ ਅਗਲਾ ਕਹੂ ਮੇਰੀ ਉਨੀ ਭਰਪਾਈ ਵੱਧਦੀ ਜਾਂਦੀ ਆ, ਉਨੇ ਪੈਸੇ ਲੱਗਦੇ ਜਾਂਦੇ ਆ। ਹੁਣ ਕੰਮ ਤਾਂ ਇਸ ਕੋਸਟ ਤੇ ਵੀ ਚੱਲੀ ਜਾਂਦਾ ਜਿਹੜਾ ਤੁਸੀਂ ਪਰਚੇ ਦੀ ਗੱਲ ਕੀਤੀ ਆ, ਫਿਰ ਉਹ ਕੰਮ ਰੁਕਿਆ ਤਾਂ ਹੈ ਨਹੀਂ, ਹੱਲ ਤਾਂ ਨਹੀਂ ਹੋਇਆ। ਹੁਣ ਤਾਂ ਤੁਸੀਂ ਗੱਲ ਕਿੱਥੇ ਰੋਕੀ ਹੋਈ ਹੈ ਵੀ ਉਹ ਕੰਮ ਐ ਚੱਲਦਾ ਛੱਡ ਦੇਣਾ ਹੁਣ, ਜਾਂ ਉਸ ਕੰਮ ਨੂੰ ਪੂਰਨ ਤੌਰ ਤੇ ਬੰਦ ਕਰਾਉਣ ਵੱਲ ਵਧਣਾ, ਜਾਂ ਕੀ ਚਰਚਾ ਕੀ? ਦੇਖੋ, ਪੂਰਨ ਤੌਰ ਦੇ ਉੱਤੇ ਕੰਮ ਬੰਦ ਕਰਵਾਉਣਾ ਕਦੋਂ ਤੱਕ? ਅੱਜ ਲਾਸਟ ਜਿਹੜਾ ਮਾਰਚ ਕਰਨ ਤੋਂ ਬਾਅਦ ਇੱਕ ਲਾਸਟ ਜਿਹੜਾ ਵਾਰਨਿੰਗ ਦੇਣੀ, ਕਿਉਂਕਿ ਅਸੀਂ ਵੀ ਮਾਨਯੋਗ ਹਾਈ ਕੋਰਟ ਦੇ ਅੰਦਰ PIL ਪਾਈ ਹੈ। ਉਹਦੇ ਉੱਤੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਡਾਇਰੈਕਸ਼ਨ ਦਿੱਤਾ, ਪੰਜਾਬ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਆਇਆ ਕਿ ਇਹ ਦੱਸੋ ਵੀ ਇਹ ਮਿਲ ਦਾ ਖੇਤਰ ਜਿਹੜਾ ਇਹ ਦਿਹਾਤੀ ਖੇਤਰ ਤੋਂ ਕਿੰਨਾ ਦੂਰ ਹੈ, ਜਿੱਥੇ ਪਲਾਂਟ ਲੱਗ ਰਿਹਾ। ਉਹ ਰੂਲ ਰੈਗੂਲੇਸ਼ਨ ਨੂੰ ਫਾਲ ਹੀ ਨਹੀਂ ਕਰਦੇ, ਤੇ ਅਸੀਂ ਉਹਨਾਂ ਦਾ ਬਜਾਨਾ ਕਾਹਦਾ ਭਰਨਾ? ਤੁਸੀਂ ਦੇਖ ਲਿਓ, ਤੁਹਾਡੇ ਸਾਹਮਣੇ ਫੈਸਲਾ ਆ ਜਾਣਾ। ਲੇਕਿਨ ਜੇ ਤੁਸੀਂ ਹੁਣ ਉਹਨਾਂ ਦੇ ਨਾਲ ਰਲ ਕੇ ਉਹਨਾਂ ਦਾ ਕੰਮ ਮੁਕੰਮਲੀਕਰਨ ਕਰਾਉਣ ਤੇ ਤੁਲੇ ਹੋਏ ਆ, ਤਾਂ ਫਿਰ ਕੋਈ ਗੱਲ ਨਹੀਂ। ਇਹ ਕਿਹੜਾ ਵੀ ਕੋਈ ਰਾਤੋਂ ਰਾਤ ਹੀ ਕਿਤੇ ਕੋਈ ਕਹਾਣੀ ਜਿਹੜੀ ਬਣ ਜਾਣੀ ਹੈ। ਆਉਣਾ ਇਲੈਕਸ਼ਨ ਆਉਣੀ ਹੈ, ਬੋਰਡ ਆਫ ਡਾਇਰੈਕਟਰ ਦੀ ਬਣ ਗਈ, ਬੋਰਡ ਆਫ ਡਾਇਰੈਕਟਰ ਬਣਾਉਣੀ ਹੈ, ਨਾਲ ਹੀ ਸਮਝੌਤਾ ਰੱਦ ਕਰ ਦੇਣਾ। ਸਾਲ ਖੰਡ ਹੋਰ ਰਹਿ ਗਿਆ, ਸਰਕਾਰ ਆਉਣੀ ਆ, ਸਮਝੌਤੇ ਰੱਦ ਕਰਾਂਗੇ। ਸੋ ਮੇਰਾ ਮਤਲਬ ਹੈ ਸਮਝੌਤੇ ਸੱਚੀਓ ਰੱਦ ਹੋਣਗੇ, ਜਾਂ ਫਿਰ ਆਪ ਪੈ ਕੇ ਫਿਰ ਵਿੱਚ ਸਮਝੌਤੇ ਸਿਰੇ ਲੱਗ ਜਾਣਗੇ ਵੀ ਭਾਈ ਲੈ ਹੁਣ ਆਪਾਂ ਭਾਗੀਦਾਰ ਆ, ਹੁਣ ਜਿੱਦਾਂ ਮਰਜ਼ੀ ਚਲਾਓ। ਜਿਹੜਾ ਵਿਅਕਤੀ ਆਵਾਜ਼ ਦੇ ਦਿਲ ਦੀ ਆਵਾਜ਼ ਤੇ ਲੋਕਾਂ ਲਈ ਲੜਦਾ ਹੋਵੇ, ਉਹ ਫਿਰ ਕਦੇ ਝੁਕਦਾ ਨਹੀਂ। ਜੇ ਵਿਅਕਤੀ ਪਰ ਲੋਕਾਂ ਨੂੰ ਵੇਚ ਵੀ ਜਾਂਦੇ ਨੇ, ਲੋਕਾਂ ਦਾ ਵਿਸ਼ਵਾਸ ਵੇਚਦੇ ਲੀਡਰ ਆਪਾਂ ਹਜ਼ਾਰੇ ਦੇਖੇ ਨੇ ਅੱਜ ਤੋਂ ਪਹਿਲਾਂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਮੈਂ 40 ਸਾਲ ਲੋਕਾਂ ਦੇ ਲਈ ਲੜਿਆ। ਇੱਕ ਗਰੀਬੀ ਜ਼ਮੀਨ ਪੱਧਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ, ਆਪਣੀ ਤਨਖਾਹ ਤੇ ਹੋਰ ਮਾੜੇ ਮੋਟੇ ਗੁਜ਼ਾਰੇ ਨਾਲ ਆਪਣਾ ਜ਼ਿੰਦਗੀ ਦਾ ਗੁਜ਼ਾਰਾ ਕਰ ਰਿਹਾ। ਜੇ ਮੇਰੀ ਇਹ ਔਕਾਤ ਹੁੰਦੀ, ਜੇ ਮੇਰਾ ਇਹ ਕਦੇ ਮਨ ਹੁੰਦਾ, ਤਾਂ ਜ਼ਿੰਦਗੀ ਦੇ ਅੰਦਰ ਲੜਦਿਆਂ ਪਾਰਟੀਆਂ 'ਚ ਬੜੀਆਂ ਆਫਰਾਂ ਆਉਂਦੀਆਂ ਰਹਿੰਦੀਆਂ ਹੁੰਦੀਆਂ ਸੀ, ਲੇਕਿਨ ਡੋਲਿਆ ਨਹੀਂ। ਆਪਣੇ ਬੱਚਿਆਂ ਦੀ, ਘਰ ਦੀ, ਪਰਿਵਾਰ ਦੀ ਕਦੇ ਪਰਵਾਹ ਨਹੀਂ ਕੀਤੀ। ਗੁਰੂਆਂ ਦੇ ਸਿਧਾਂਤਾਂ ਤੇ ਜੇ ਅਸੀਂ ਉਹਨਾਂ ਰਹਿਬਰਾਂ ਦੀ ਬਦੌਲਤ ਜ਼ਿੰਦਗੀ ਦਾ ਤੁਹਾਨੂੰ ਇਹ ਚੰਗਾ ਇਨਸਾਨੀ ਜਾਮਾ ਮਿਲਿਆ, ਤੇ ਜੇ ਗੁਰੂ ਘਰ ਜਾਣਾ, ਮੱਥਾ ਟੇਕਣਾ ਤੇ ਬੋਲਣਾ ਝੂਠ ਹੈ, ਕਰਨੇ ਪਾਪ ਹੈ, ਫਿਰ ਮੈਨੂੰ ਉੱਥੇ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਚਲੀ ਜਾਏ, ਲੇਕਿਨ CNG ਦਾ ਪਲਾਂਟ ਲੱਗਣ ਨਹੀਂ ਦੇਣਾ। ਗੈਰ ਸੰਵਿਧਾਨਕ ਤਰੀਕੇ ਵੀ ਅਪਣਾਉਣੇ ਪਏ ਤਾਂ ਜ਼ਰੂਰ ਅਪਣਾਵਾਂਗਾ। ਸਮਾਜ ਦੇ ਲਈ, ਲੋਕਾਂ ਦੇ ਲਈ ਖੜਾ ਹੋਵਾਂਗਾ, ਮਰਾਂਗਾ, ਸ਼ਹਾਦਤ ਦੇ ਦਿਆਂਗਾ, ਪਰ ਪਿੱਛੇ ਨਹੀਂ ਹਟਾਂਗਾ। ਇਹ ਵੱਡੀ ਗੱਲ ਕਹਿ ਰਹੇ ਹੋ, ਪਰ ਅੰਤ 'ਚ ਇਹ ਜ਼ਰੂਰ ਦੱਸ ਦਿਓ ਕਿ ਇਸ ਪਲਾਂਟ ਨੂੰ ਲੈ ਕੇ ਤੁਹਾਡੇ ਤੱਕ ਕਿੰਨੇ ਕੁ ਉਹਨਾਂ ਲੋਕਾਂ ਨੇ ਪਹੁੰਚ ਕੀਤੀ ਹੈ ਜਿਹੜੇ ਚਾਹੁੰਦੇ ਨੇ ਕਿ ਪਲਾਂਟ ਲੱਗ ਜੇ?
ਜਿਹੜੇ ਪਲਾਂਟ ਦੇ ਖਿਲਾਫ ਨੇ ਹਾਂ ਉਹ ਲੋਕ ਹੀ ਮੇਰੇ ਕੋਲ ਆਉਂਦੇ ਨੇ। ਹਾਂ ਤੇ ਜਿਹੜੇ ਲਗਾਉਣਾ ਚਾਹੁੰਦੇ ਨੇ ਉਹ ਤਾਂ ਉਹਨਾਂ ਦੀ ਹਿੰਮਤ ਹੀ ਨਹੀਂ ਮੇਰੇ ਕੋਲ ਪਹੁੰਚਣ ਦੀ। ਉਹਨਾਂ ਨੂੰ ਪਤਾ ਕਿ ਮੂਹਰੇ ਕਿਸ ਤਰੀਕੇ ਦਾ ਵਿਅਕਤੀ ਹੈ, ਲੋਕਾਂ ਦੀ ਲੜਾਈ ਲੜਦਾ, ਲੋਕ ਹਿੱਤਾਂ ਦੀ ਗੱਲ ਕਰਦਾ। ਮੇਰੇ ਤੱਕ ਕੋਈ ਬੰਦਾ ਪਹੁੰਚ ਨਾ, ਮੇਰੇ ਤੱਕ ਕਦੀ ਕੋਈ ਆਇਆ ਨਾ, ਮੇਰੇ ਤੱਕ ਕਦੇ ਕੋਈ ਪਹੁੰਚ ਕਰ ਸਕਦਾ। ਮੇਰੇ ਤੱਕ ਤਾਂ ਉਹ ਲੋਕ ਆਉਂਦੇ ਆ ਜਿਨ੍ਹਾਂ ਦੇ ਰੋਜ਼ ਘਰਾਂ ਦੇ ਵਿੱਚ 4-4 ਕਿਲੋ ਸਵਾਹ ਡਿੱਗਦੀ ਆ, ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਆ ਚਿੱਟੀ ਵਰਦੀ ਪਾ ਕੇ। ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਡਾ ਵੀਡੀਓ ਸ਼ੂਟ ਕਰਾਵਾਂਗਾ। ਉਹਨਾਂ ਦੀ ਸਕੂਲ ਤੱਕ ਜਾਂਦੇ ਆ, ਵਰਦੀ ਖਰਾਬ ਹੋ ਜਾਂਦੀ ਹੈ, ਅੱਖਾਂ ਅੰਧੀਆਂ ਹੋ ਰਹੀਆਂ, ਕੈਂਸਰ ਦੇ ਪੇਸ਼ੈਂਟ ਬਣ ਰਹੇ ਆ। ਤਾਂ ਫਿਰ ਕੀ ਮੈਂ ਉਹਨਾਂ ਲੋਕਾਂ ਦੇ ਲਈ ਲੜਾਈ ਨਾ ਲੜਾਂ? ਇਸ ਕਰਕੇ ਇੱਕ ਬਹੁਤ ਵੱਡਾ ਲੋਕ ਮੁੱਦਾ ਆ, ਇਹ ਕੋਈ ਛੋਟੀ ਗੱਲ ਨਹੀਂ ਹੈ। ਦੇਖੋ MLA MP ਬਣਨਾ ਦੁਨੀਆ ਆਉਂਦੀ ਜਾਂਦੀ ਰਹਿੰਦੀ ਹੈ। MLA ਬਣ ਕੇ ਕੋਈ ਕਿਤੇ ਖੁਦਾ ਥੋੜੀ ਬਣ ਜਾਂਦਾ। ਲੋਕਾਂ ਦੀ ਗੱਲ ਲੋਕਾਂ ਦੀ ਕਚਹਿਰੀ 'ਚ ਕਰਨ ਵਾਲਾ ਵਿਅਕਤੀ ਜਿਉਂਦਾ ਰਹਿੰਦਾ। ਆਉਣ ਵਾਲੀਆਂ ਨਸਲਾਂ ਜਿਹੜੀਆਂ ਨਾ ਉਹ ਇਤਿਹਾਸ ਦੁਹਰਾਉਂਦੀਆਂ ਨੇ। ਮੈਂ ਇੱਕ ਇਤਿਹਾਸ ਦਾ ਪੰਨਾ ਲਿਖਿਆ, ਕੋਈ ਇਤਿਹਾਸ ਫੋਲੇਗਾ ਆਦਮਪੁਰ ਦਾ, ਕੌਣ ਵਿਧਾਇਕ ਸੀ, ਕੌਣ ਵਿਧਾਇਕ ਸੀ। ਤਾਂ ਮੇਰਾ ਇਤਿਹਾਸ ਉਹ ਸੁਨਹਿਰੀ ਅੱਖਰਾਂ ਦੇ ਨਾਲ ਲੋਕ ਲਿਖ ਰਹੇ ਨੇ ਕਿ ਲੜ ਰਿਹਾ ਵਿਅਕਤੀ ਲੜਾਂਗਾ। ਮੇਰੀ ਆਤਮਾ, ਮੇਰਾ ਦਿਲ, ਮੇਰੀ ਆਤਮਾ ਮੈਨੂੰ ਆਵਾਜ਼ ਦਿੰਦੀ ਹੈ ਕਿ ਤੁਰਿਆ ਚੱਲ, ਤੁਰਿਆ ਚੱਲ, ਆਪਣੀ ਮੰਜ਼ਿਲ ਦੇ ਵੱਲ ਸੰਘਰਸ਼ ਕਰਦਾ ਤੁਰਿਆ ਚੱਲ। ਇਸ ਮਕਸਦ ਨੂੰ ਲੈ ਕੇ ਤੁਰ ਰਿਹਾ। ਅੰਤ 'ਚ ਤੇਜ਼ੀ ਦੇ ਨਾਲ ਇਹ ਗੱਲ ਦੱਸ ਦਿਓ ਤੁਸੀਂ, ਸਾਡੇ ਜਿੰਨੇ ਵੀ ਸਰੋਤੇ ਤੁਹਾਨੂੰ ਵੇਖ ਰਹੇ ਨੇ, ਕਿ ਤੁਸੀਂ ਹੁਣ ਇਹ ਜੋ ਸਾਰਾ ਕੁਝ ਵਾਪਰਿਆ, ਜੋ ਰਾਜਨੀਤੀ ਦਾ ਇਹ ਤੁਸੀਂ ਦੱਸ ਰਹੇ ਹੋ ਹੋਈ ਹੈ, ਇਹ ਜਿਹੜੀ ਪਰਚਿਆਂ ਦੀ ਪੋਲਿਟਿਕਸ ਹੈ, ਇਸ ਤੇ ਤੁਸੀਂ ਕੀ ਆਪਣਾ ਸਟਾਂਸ ਰੱਖਦੇ ਹੋ? ਕੀ ਤੁਸੀਂ ਇਸ ਤੇ ਸੋਚਦੇ ਹੋ? ਇਹ ਜਿਹੜੀ ਪੋਲਿਟਿਕਸ ਪਰਚਿਆਂ ਨਾਲ ਅੱਗੇ ਤੁਰਦੀ ਹੈ, ਦੇਖੋ ਦਬਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਹੁਣ ਅੰਦੋਲਨ ਸਿਖਰ ਤੇ ਚਲੇ ਗਿਆ, ਮਾਮਲੇ ਵੱਡੀਆਂ ਵੱਡੀਆਂ ਕੋਰਟਾਂ ਦੇ ਵਿੱਚ ਚਲੇ ਗਏ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਦਬਾ ਲਿਆ ਜਾਵੇ। ਤੇ ਪਰਚੇ ਤਾਂ ਫਿਰ ਜੇਲਾਂ ਲੀਡਰਾਂ ਲਈ ਬਣੀਆਂ, ਲੋਕਾਂ ਲਈ ਬਣੀਆਂ। ਅਜਿਹੀ ਕੋਈ ਗੱਲ ਨਹੀਂ, ਕੋਈ ਐਸਾ ਉਹ ਮਾੜਾ ਕਰਮ ਤਾਂ ਕੋਈ ਕਰ ਨਹੀਂ ਕੀਤਾ ਨਹੀਂ, ਕੋਈ ਨਸ਼ੇ ਤਾਂ ਵੇਚਦੇ ਨਹੀਂ, ਕੋਈ ਜ਼ਮੀਨਾਂ ਤੇ ਤਾਂ ਕਬਜ਼ੇ ਕਰ ਨਹੀਂ ਰਹੇ, ਕਿਸੇ ਦੇ ਕੋਈ ਮਰਡਰ ਤਾਂ ਕਰ ਨਹੀਂ ਰਹੇ, ਕੋਈ ਗੈਂਗਸਟਰਵਾਦ 'ਚ ਤਾਂ ਹਿੱਸੇਦਾਰੀ ਹੈ ਨਹੀਂ। ਤੇ ਜੇ ਤੁਹਾਡਾ ਦਾਮਨ ਪਾਕ ਤੇ ਪਵਿੱਤਰ ਹੈ ਤਾਂ ਤੁਸੀਂ ਲੋਕਾਂ ਲਈ ਲੜੋ। ਜਿਹੜੀ ਲੋਕਾਂ ਦੀ ਆਵਾਜ਼ ਹੈ, ਲੋਕਾਂ ਨੇ ਤੁਹਾਨੂੰ ਜਿਤਾਇਆ। ਤੇ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਜੇ ਲੋਕਾਂ ਨੇ ਜਿਤਾਇਆ ਤਾਂ ਮੇਰੀ ਡਿਊਟੀ ਆ ਲੋਕਾਂ ਦੇ ਲਈ ਲੜਨਾ। ਬਹੁਤ ਬਹੁਤ ਧੰਨਵਾਦ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਲੋਕਾਂ ਦੇ ਲਈ ਇਸੇ ਤਰ੍ਹਾਂ ਲੜਦੇ ਰਹੋ, ਤੇ ਇਸੇ ਆਸ ਦੇ ਨਾਲ ਤੁਹਾਡੇ ਤੋਂ ਅਲਵਿਦਾ ਚਾਹਾਂਗੇ। ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਗੱਲਬਾਤ ਤੁਸੀਂ ਸਾਰੇ ਸੁਣੀ ਹੈ, ਤੁਹਾਡਾ ਕੀ ਵਿਚਾਰ ਹੈ ਜ਼ਰੂਰ ਸਾਂਝਾ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।